ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਕ੍ਰਿਸ ਸਪੀਅਰਸ, ਉਹਨਾਂ ਨੇ ਸੈਨੇਟ ਦੀ ਕਾਮਰਸ ਕਮੇਟੀ ਦੇ ਅੱਗੇ ਆਖਿਆ ਹੈ ਕਿ ਟਰੱਕ ਡਰਾਈਵਰਸ ਦੀ ਸ਼ਾਰਟੇਜ ਹੈ ਔਰ ਇਸ ਲਈ ਸੀਡੀਐਲ ਵਾਸਤੇ ਜਿਹੜੀ ਉਮਰ ਪਹਿਲਾਂ 21 ਸਾਲ ਸੀ ਉਹਨੂੰ ਘੱਟ ਕਰਕੇ 18 ਸਾਲ ਕਰ ਦਵੋ। ਇਹਦੇ ਤੇ ਹੁਣ ਲੋ ਜ਼ਰਾ ਤੁਸੀਂ ਪਾਓ ਜੀ। ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਹੈ ਉਹਨਾਂ ਨੇ ਬਿਲਕੁਲ ਇਦਾਂ ਦੀ ਮਤਲਬ ਟੈਸਟੀਮੋਨੀਅਲ ਦਿੱਤੀ ਹੈ ਸੈਨੇਟ ਕਮੇਟੀ ਦੇ ਕਾਮਰਸ ਕਮੇਟੀ ਦੇ ਸਾਹਮਣੇ। ਪਹਿਲੀ ਗੱਲ ਤੇ ਇਹ ਕਿ ਡਰਾਈਵਰ ਸ਼ਾਰਟੇਜ ਜਿਹੜੀ ਆ ਉਹ ਡੈਫੀਨਿਟਲੀ ਨਹੀਂ ਹੈ ਜੀ, ਬਿਲਕੁਲ ਨਹੀਂ ਹੈਗੀ। ਤੁਸੀਂ ਵੀ ਟਰੱਕਿੰਗ ਇੰਡਸਟਰੀ ਜਾਣਦੇ, ਅਸੀਂ ਵੀ ਟਰੱਕਿੰਗ ਇੰਡਸਟਰੀ ਨੂੰ ਜਾਣਦੇ ਆ। ਇਹ ਪ੍ਰੋਬਲਮ ਇਹ ਨਹੀਂ ਹੈਗੀ ਕਿ ਡਰਾਈਵਰ ਸ਼ਾਰਟੇਜ ਹੈਗੀ, ਪ੍ਰੋਬਲਮ ਇਹ ਹੈਗੀ ਕਿ ਇਹ ਡਰਾਈਵਰ ਨੂੰ ਪੇ ਨਹੀਂ ਕਰਦੇ। ਜਦੋਂ ਇਹ ਡਰਾਈਵਰ ਨੂੰ ਪੇ ਨਹੀਂ ਕਰਦੇ ਤੇ ਉਹਦੀ ਵਜ੍ਹਾ ਤੋਂ ਡਰਾਈਵਰ ਦੀ ਰੋਟੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਬਹੁਤ ਸਾਰੀ ਇਸ ਤਰ੍ਹਾਂ ਦੇ ਫਲੀਟ ਨੇ ਜਿਨ੍ਹਾਂ ਦੇ ਡਰਾਈਵਰ ਜਿਹੜੇ 90% ਸਾਲ ਦੇ ਅੰਦਰ ਰੋਟੇਟ ਕਰ ਜਾਂਦੇ ਨੇ, ਆਂਦੇ ਨੇ ਤੇ ਚਲ ਜਾਂਦੇ ਨੇ, ਆਂਦੇ ਤੇ ਚਲ ਜਾਂਦੇ ਨੇ। ਕਨਵੇ ਜਿਹੜੀ ਕੰਪਨੀ ਹੈ 2019 ਤੇ 2020 ਚ ਬੁਕਿੰਗ ਲੋਡ ਕਰਨ ਵਾਸਤੇ ਆਈ ਸੀ ਬੇਸਡ ਔਨ ਟੈਕਨੋਲੋਜੀ, ਤੇ ਇਹਨਾਂ ਦਾ ਬਹੁਤ ਵਧੀਆ ਸਿਸਟਮ ਚੱਲ ਰਿਹਾ ਸੀ। ਈਵਨ 2022 ਵਿੱਚ ਇਹਨਾਂ ਦੀ ਜਿਹੜੀ ਐਵੋਲੂਸ਼ਨ ਹੋਈ ਸੀ ਉਹ $3.8 ਬਿਲੀਅਨ ਤੱਕ ਗਈ। ਪਰ ਯਕਦਮ ਹੀ ਅਕਤੂਬਰ 18 2023 ਚ ਇਹਨਾਂ ਨੇ ਆਪਣੀ ਜਿਹੜੀ ਸਾਰੀ ਸ਼ਿਪਮੈਂਟ ਸੀਗੀਆਂ ਉਹ ਕੈਂਸਲ ਕਰ ਦਿੱਤੀਆਂ। ਅਗਲੇ ਦਿਨ ਯਾਨੀ ਅਕਤੂਬਰ 19 ਨੂੰ ਇਹ ਸ਼ਟ ਡਾਊਨ ਹੋ ਗਈਆਂ ਬਗੈਰ ਦੱਸੇ, ਬਗੈਰ ਕੋਈ ਇਨਫੋਰਮੇਸ਼ਨ ਦਿੱਤੇ। ਹੁਣ ਕਨਵਾਈ ਨੂੰ ਡੀਏਟੀ ਨੇ ਬਾਈ ਕਰ ਲਿਆ। ਡੀਏਟੀ ਜਿਹੜਾ ਹੈ ਉਹ ਡੈਫੀਨਿਟਲੀ ਹੁਣ ਇਹਦੇ ਤੇ ਜ਼ੋਰ ਲਾਏਗਾ। ਉਹਦੇ ਤੇ ਡੀਏਟੀ ਦੇ ਕਈ ਜਿਹੜੇ ਬ੍ਰੋਕਰ ਨੇ ਉਹ ਬੇਸਿਕਲੀ ਕਨਵਾਈ ਤੇ ਨਹੀਂ ਹੈਗੇ ਤੇ ਉਹ ਕਨਵਾਈ ਤੇ ਵੀ ਅਵੇਲੇਬਲ ਹੋਣਗੇ। ਅੱਛਾ, ਯੂਐਸਏ ਟਰੱਕ ਸੇਲਸ ਦੀ ਇੰਡੀਅਨ ਐਪਲਸ 'ਚ ਲੋਕੇਸ਼ਨ ਖੁੱਲਣ ਕਾਰਨ ਟਰੱਕਾਂ ਦੇ ਉੱਤੇ ਡਿਸਕਾਊਂਟ ਹੈ। ਉਹਦਾ ਤਾਂ ਤੁਸੀਂ ਕਹਿੰਦੇ ਜੇ ਕਿ ਡਿਸਕਾਊਂਟ ਜਦੋਂ ਮੰਗਦੇ ਨੇ ਉਹ ਏਦਾਂ ਤੋਲ ਲੈਣ, ਪਰ ਤੁਹਾਡੇ ਵੱਲੋਂ ਡਿਸਕਾਊਂਟ ਹੈ ਜਿਹੜੇ ਉਹਨਾਂ ਦੀਆਂ ਗੱਲਾਂ ਚਰਚੇ ਤੀਸਰੇ ਰਾਤ ਨਹੀਂ ਪਤਾ ਲੱਗਾ। ਮਤਲਬ ਇਹ ਗੱਲਬਾਤ ਮੈਂ ਹਫਤਾਵਾਰ ਤੁਹਾਨੂੰ ਕਰਨਾ ਹੈ। ਚਲੋ ਇਸ ਗੱਲਬਾਤ 'ਚ ਵੀ ਕੋਈ ਆਫਰਾਂ ਤੁਸੀਂ ਦੱਸ ਦਵੋ, ਸਾਡੇ ਸੁਣਨ ਵਾਲੇ, ਦੇਖਣ ਵਾਲੇ ਔਰ ਤੁਹਾਡੇ ਜਿਹੜੇ ਭਰੋਸਾਯੋਗ ਨੇ ਉਹਨਾਂ ਦਾ ਹੀ ਭਲਾ ਔਰ ਫਾਇਦਾ ਹੋਵੇਗਾ। ਤੇ ਇਹੋ ਜਿਹਾ ਚਰਚਾ ਮੇਰਾ ਖਿਆਲ ਹੈ ਕਿ ਮੇਰੀ ਗੱਲਬਾਤ ਕਰੋ ਤਾਂ ਮੈਂ ਬੜਾ ਹੈਪੀ ਫੀਲ ਕਰਾਂਗਾ ਜੀ। ਜਦੋਂ ਅਸੀਂ ਨਵੀਂ ਲੋਕੇਸ਼ਨ ਖੋਲੀ ਇੰਡੀਅਨ ਐਪਲਸ 'ਚ, ਤੇ ਇੰਡੀਅਨ ਐਪਲਸ ਦੀ ਤੁਹਾਨੂੰ ਪਤਾ ਹੈ ਕਿ ਲੋਕੇਸ਼ਨ ਜਦੋਂ ਖੋਲ ਕੇ ਆਪਾਂ ਇੱਕ ਗੁੱਡ ਨਿਊਜ਼ ਦਿੱਤੀ ਹੈ ਕਸਟਮਰ ਨੂੰ ਕਿ ਅਸੀਂ ਜਿਹੜੇ ਜਿੰਨੇ ਵੀ ਸਾਡਾ ਇਕਵਿਪਮੈਂਟ ਆ, ਇਨਕਲੂਡਿੰਗ ਇੰਟਰਨੈਸ਼ਨਲ ਦਾ, ਇਨਕਲੂਡਿੰਗ ਜਿਹੜਾ ਫਰੇਟ ਲਾਈਨਰ ਦਾ ਤੇ ਇਨਕਲੂਡਿੰਗ ਜਿਹੜਾ ਪੈਕਰ ਦਾ, ਉਹਦੀ ਪ੍ਰਾਈਸਿਸ ਅਸੀਂ 5 ਤੋਂ ਲੈ ਕੇ $10,000 ਡਾਊਨ ਕੀਤੀਆਂ ਨੇ। ਤੇ ਇਹ ਜਿਹੜੀ ਡਿਸਕਾਊਂਟਸ ਨੇ ਇਹ ਸਿਲਵਰ ਪੈਕੇਜ ਤੇ 골ਡ ਪੈਕੇਜ ਤੇ ਦੋਨੋਂ ਤੇ ਅਵੇਲੇਬਲ ਨੇ। ਤੇ ਨਾਲ ਹੀ ਜਿਹੜੇ ਡੇ ਕੈਬ ਨੇ ਜਿਹਦੇ ਚ ਸਿਲਵਰ 골ਡ ਪੈਕੇਜ ਨਹੀਂ ਲੱਗਾ, ਪਰ ਫਿਰ ਵੀ ਅਸੀਂ ਉਹਦੀ ਡੇ ਕੈਬ ਦੇ ਉੱਤੇ ਸੇਫਟੀ ਕਰਕੇ ਦਿੰਨੇ ਆ, ਐਨੂਅਲ ਇਨਸਪੈਕਸ਼ਨ ਕਰਕੇ ਦਿੰਨੇ ਆ ਤੇ ਕਾਰਬ ਟੈਸਟ ਕਰਕੇ ਦਿੰਨੇ ਆ। ਉਹਦੇ ਤੇ ਵੀ ਇਹ ਲਾਗੂ ਹੈ। ਤੇ ਬੇਸਿਕਲੀ ਜੇ ਤੁਸੀਂ ਡੇ ਕੈਬ ਵੀ ਲੈਣਾ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ। ਪੰਜਾਬ ਰੇਡੀਓ ਯੂਐਸਏ ਦੇ ਪਲੇਟਫਾਰਮ ਤੋਂ ਮੈਂ ਮਸੂਦ ਮੱਲੀ ਆਪਣੇ ਸਭ ਸੁਣਨ ਦੇਖਣ ਵਾਲੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਹਿਣਾ, ਸਵਾਗਤ ਕਰਨਾ ਔਰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ ਕਹਿਣਾ। ਹਫਤਾਵਾਰੇ ਮੁਲਾਕਾਤ ਅਸੀਂ ਕਰਨੇ ਆ ਯੂਐਸਏ ਟਰੱਕ ਸੇਲਸ ਤੋਂ ਸੈਯਦ ਸਾਹਿਬ ਦੇ ਨਾਲ। ਅੱਜ ਵੀ ਸਾਡੇ ਰੂਬਰੂ ਮੌਜੂਦ ਨੇ। ਸੈਯਦ ਸਾਹਿਬ ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ, ਸਲਾਮ ਆਦਾਬ, ਨਮਸਤੇ ਜੀ। ਸਤਿ ਸ੍ਰੀ ਅਕਾਲ, ਸਲਾਮ ਅਲੈਕੁਮ ਤੇ ਬਹੁਤ ਬਹੁਤ ਨਮਸਕਾਰ ਸਭ ਨੂੰ। ਜੀ ਆਇਆਂ ਨੂੰ ਜੀ। ਬੜੀ ਬੜੀ ਮਿਹਰਬਾਨੀ ਕਿ ਤੁਸੀਂ ਅੱਜ ਵੀ ਸਮਾਂ ਕੱਢਿਆ, ਸਾਨੂੰ ਜੁਆਇਨ ਕੀਤਾ, ਗੱਲਬਾਤ ਦਾ ਹਿੱਸਾ ਬਣੇ ਜੀ। ਜੀ ਜੀ, ਥੈਂਕ ਯੂ ਸੋ ਮਚ, ਤੁਹਾਨੂੰ ਬੁਲਾਉਣ ਦਾ ਬਹੁਤ ਬਹੁਤ ਸ਼ੁਕਰੀਆ। ਅੱਛਾ, ਮੈਂ ਗੱਲਬਾਤ ਦੀ ਸ਼ੁਰੂਆਤ ਵਾਸਤੇ ਇਜਾਜ਼ਤ ਚਾਹਾਂਗਾ ਤੁਹਾਡੀ। ਅੱਜ ਇੱਕ ਬੜਾ ਕਰਾਰਾ ਜਿਹਾ ਸਵਾਲ ਆ, ਉਹਦੇ ਤੋਂ ਮੈਂ ਸ਼ੁਰੂ ਕਰਨਾ ਹੈ ਜੀ। ਜੀ ਜੀ, ਬਿਲਕੁਲ ਬਿਲਕੁਲ। ਅੱਛਾ, ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਕ੍ਰਿਸ ਸਪੀਅਰਸ, ਉਹਨਾਂ ਨੇ ਸੈਨੇਟ ਦੀ ਕਾਮਰਸ ਕਮੇਟੀ ਦੇ ਅੱਗੇ ਆਖਿਆ ਹੈ ਕਿ ਟਰੱਕ ਡਰਾਈਵਰਸ ਦੀ ਸ਼ਾਰਟੇਜ ਹੈ ਔਰ ਇਸ ਲਈ ਸੀਡੀਐਲ ਵਾਸਤੇ ਜਿਹੜੀ ਉਮਰ ਪਹਿਲਾਂ 21 ਸਾਲ ਸੀ ਉਹਨੂੰ ਘੱਟ ਕਰਕੇ 18 ਸਾਲ ਕਰ ਦਵੋ। ਮੇਰੇ ਲਈ ਤੇ ਇਹ ਗੱਲ ਆ, ਜਿਹੜੀ ਇਹ ਖਬਰ ਆ, ਜਿਹੜੀ ਇਹ ਗੰਡੇਰੀਆਂ ਤੇ ਲੂਣ ਧਰੋਂਕਿਆ ਹੈ। ਇਹਦੇ ਤੇ ਹੁਣ ਲੋ ਜ਼ਰਾ ਤੁਸੀਂ ਪਾਓ ਜੀ। ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਹੈ ਉਹਨਾਂ ਨੇ ਬਿਲਕੁਲ ਇਦਾਂ ਦੀ ਮਤਲਬ ਟੈਸਟੀਮੋਨੀਅਲ ਦਿੱਤੀ ਹੈ ਸੈਨੇਟ ਕਮੇਟੀ ਦੇ ਕਾਮਰਸ ਕਮੇਟੀ ਦੇ ਸਾਹਮਣੇ। ਉਹਦੇ ਨਾਲ ਉਹਨਾਂ ਥੋੜਾ ਜਿਹਾ ਹੋਰ ਆਰਗੂਮੈਂਟ ਵੀ ਕੀਤਾ। ਉਹਨਾਂ ਨੇ ਕਿਹਾ ਕਿ ਦੇਖੋ ਉਹਦੀ ਇੱਕ ਐਗਜ਼ਾਮਪਲ ਇਹ ਆ ਕਿ ਜਿਹੜਾ ਸ਼ਾਰਟੇਜ ਹੈ ਡਰਾਈਵਰ ਦੀ, ਉਹਦੀ ਇੱਕ ਐਗਜ਼ਾਮਪਲ ਇਹ ਆ ਕਿ ਜਿਹੜੇ ਫਰੇਟ ਰਿਸੈਸ਼ਨ ਦੇ ਅੰਦਰ ਵੀ ਜਿਹੜੀ ਡਰਾਈਵਰ ਦੀ ਪੇ ਆ ਉਹ 19% ਵੱਧ ਗਈ ਆ। ਤੇ ਉਹਨਾਂ ਨੇ ਇੱਕ ਤਰ੍ਹਾਂ ਦਾ ਇੱਕ ਆਰਗੂਮੈਂਟ ਕੀਤਾ ਹੈ। ਤੇ ਇਹਦਾ ਥੋੜਾ ਜਿਹਾ ਬੈਕਗਰਾਉਂਡ ਦੇਖਣਾ ਚਾਹੀਦਾ। ਜਦੋਂ ਆਪਾਂ ਬੈਕਗਰਾਉਂਡ ਦੇਖਾਂਗੇ ਤੇ ਫਿਰ ਸਾਨੂੰ ਅੰਡਰਸਟੈਂਡ ਹੋਏਗਾ ਕਿ ਇਹ ਸਿਸਟਮ ਕਿਦਾਂ ਉਹਨਾਂ ਦੀ ਜਿਹੜੀ ਆ ਟ੍ਰਾਂਸਲੇਸ਼ਨ ਕੀ ਹੈਗੀ। ਪਹਿਲੀ ਗੱਲ ਤੇ ਇਹ ਕਿ ਡਰਾਈਵਰ ਸ਼ਾਰਟੇਜ ਜਿਹੜੀ ਆ ਉਹ ਡੈਫੀਨਿਟਲੀ ਨਹੀਂ ਹੈਗੀ, ਕਿਉਂਕਿ ਤੁਸੀਂ ਵੀ ਟਰੱਕਿੰਗ ਜੀ ਬਿਲਕੁਲ ਨਹੀਂ ਹੈਗੀ। ਤੁਸੀਂ ਵੀ ਟਰੱਕਿੰਗ ਇੰਡਸਟਰੀ ਜਾਣਦੇ, ਅਸੀਂ ਵੀ ਟਰੱਕਿੰਗ ਇੰਡਸਟਰੀ ਨੂੰ ਜਾਣਦੇ ਆ। ਤੇ ਇਹ ਬੇਸਿਕਲੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਜਿਹੜੀ ਹੈ ਇਹ ਮੈਗਾ ਕੈਰੀਅਰ ਨੂੰ ਰਿਪਰੈਜ਼ੈਂਟ ਕਰਦੀ ਹੈ। ਮੈਗਾ ਕੈਰੀਅਰ ਦਾ ਮਕਸਦ ਹੈ ਜਿਹੜੇ ਵੱਡੇ ਵੱਡੇ ਜਿਹੜੇ ਫਲੀਟ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਹੈ। ਉਹਨਾਂ ਦੀ ਜਿਹੜੀ ਸਟਰਕਚਰ ਉਹ ਕੰਪਲੀਟ ਡਿਫਰੈਂਟ ਹੁੰਦਾ ਬਾਕੀ ਕੰਪਨੀਆਂ ਤੋਂ। ਜਿਹੜੀ ਮਤਲਬ ਓਨਰ ਆਪਰੇਟਰ ਨੇ ਜਾਂ ਸਮਝੋ ਛੋਟੀ ਕੰਪਨੀਆਂ ਨੇ, ਉਹਨਾਂ ਦੀ ਰਿਪਰੈਜ਼ੈਂਟੇਸ਼ਨ ਇਹ ਨਹੀਂ ਕਰਦੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ।
ਹਾਲਾਂਕਿ ਨਾ ਇਹਦਾ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਹੈਗਾ। ਤੇ ਜਿਹੜੀ ਮੇਰੀ ਅੰਡਰਸਟੈਂਡਿੰਗ ਆ, ਜਿਹੜੀ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ ਆਪਣੀ ਅੰਡਰਸਟੈਂਡਿੰਗ, ਉਹ ਇਹ ਹੈਗੀ ਕਿ ਸਭ ਤੋਂ ਪਹਿਲਾਂ ਕਿ ਡਰਾਈਵਰ ਸ਼ਾਰਟੇਜ ਇਸ ਵਾਸਤੇ ਨਹੀਂ ਹੈਗੀ ਕਿ ਤੁਸੀਂ ਆਲੇ ਦੁਆਲੇ ਦੇਖੋ, ਲੋਕਾਂ ਕੋਲ ਤੇ ਕੰਮ ਹੀ ਨਹੀਂ ਹੈਗਾ, ਇੰਨਾ ਜ਼ਿਆਦਾ ਫਰੇਟ ਜਿਹੜਾ ਹੈ ਉਹ ਡਾਊਨ ਆ ਗਿਆ ਜੀ। ਤੇ ਜੇ ਤੁਸੀਂ ਇਹਦੀ ਥੋੜਾ ਜਿਹਾ ਡਿਗਿੰਗ ਕਰੋ, ਜਿਹੜੀ ਮੈਂ ਡਿਗਿੰਗ ਕੀਤੀ, ਤੇ ਅਸੀਂ ਪਹਿਲਾਂ ਵੀ ਇਸ ਵਾਸਤੇ ਗੱਲ ਕੀਤੀ ਸੀ, ਇਹ ਪ੍ਰੋਬਲਮ ਇਹ ਨਹੀਂ ਹੈਗੀ ਕਿ ਡਰਾਈਵਰ ਸ਼ਾਰਟੇਜ ਹੈਗੀ, ਪ੍ਰੋਬਲਮ ਇਹ ਹੈਗੀ ਕਿ ਇਹ ਡਰਾਈਵਰ ਨੂੰ ਪੇ ਨਹੀਂ ਕਰਦੇ। ਜਦੋਂ ਡਰਾਈਵਰ ਨੂੰ ਪੇ ਨਹੀਂ ਕਰਦੇ, ਜੀ ਬਿਲਕੁਲ, ਜਦੋਂ ਇਹ ਡਰਾਈਵਰ ਨੂੰ ਪੇ ਨਹੀਂ ਕਰਦੇ ਤੇ ਉਹਦੀ ਵਜ੍ਹਾ ਤੋਂ ਡਰਾਈਵਰ ਦੀ ਰੋਟੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਬਹੁਤ ਸਾਰੀ ਇਸ ਤਰ੍ਹਾਂ ਦੇ ਫਲੀਟ ਨੇ ਜਿਨ੍ਹਾਂ ਦੇ ਡਰਾਈਵਰ ਜਿਹੜੇ 90% ਸਾਲ ਦੇ ਅੰਦਰ ਰੋਟੇਟ ਕਰ ਜਾਂਦੇ ਨੇ, ਆਂਦੇ ਨੇ ਤੇ ਚਲ ਜਾਂਦੇ ਨੇ, ਆਂਦੇ ਤੇ ਚਲ ਜਾਂਦੇ ਨੇ। ਮਤਲਬ ਉਹਨਾਂ ਕੋਲ ਡਰਾਈਵਰ ਦੀ ਜਿਹੜੀ ਹੁੰਦੀ ਹੈ ਨਾ ਆਪਣਾ ਸਟੇਬਿਲਿਟੀ, ਉਹ ਬਹੁਤ ਘੱਟ ਆ। ਠੀਕ ਹੈ। ਤੇ ਇਹ ਕਰਕੇ ਉਹਨਾਂ ਨੂੰ ਡਰਾਈਵਰ ਹਾਇਰ ਕਰਨੇ ਹੁੰਦੇ। ਜਦੋਂ ਹਾਇਰ ਕਰਦੇ ਤੇ ਦੂਜਿਆਂ ਦੇ ਡਰਾਈਵਰ ਪਟਣ ਦੀ ਕੋਸ਼ਿਸ਼ ਕਰਦੇ ਤੇ ਡੈਫੀਨਿਟਲੀ ਉਹਨਾਂ ਨੂੰ ਇਨਕਰੀਜ਼ ਕਰਨਾ ਪੈਂਦਾ ਆਪਣਾ ਜਿਹੜਾ ਪੇ ਸਕੇਲ ਆ। ਠੀਕ ਹੈ। ਜਿਹੜਾ ਵਧੀਆ ਡਰਾਈਵਰ ਹੋਗਾ, ਤੁਹਾਨੂੰ ਪਤਾ ਹੈ, ਉਹ ਕਦੀ ਵੀ ਜਿਹੜਾ ਨਾ ਲੋ ਪ੍ਰਾਈਸ ਤੇ ਕੰਮ ਨਹੀਂ ਕਰੇਗਾ। ਨਹੀਂ ਕਰੇਗਾ। ਉਹਨਾਂ ਨਾਲ ਕੰਮ ਕਰੀਏ ਜਿਨ੍ਹਾਂ ਨਾਲ ਵਧੀਆ ਬੈਨੀਫਿਟ ਹੋਣ, ਤੇ ਉਹਨਾਂ ਨਾਲ ਕੰਮ ਕਰੀਏ ਜਿਹੜੇ ਲੋਕੀ ਕੇਅਰ ਕਰਦੇ ਹੋਣ ਆਪਣੇ ਡਰਾਈਵਰ ਦੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਉਹਦੀ ਇੱਕ ਜਿਹੜੀ ਮੇਰੀ ਹੋਰ ਅੰਡਰਸਟੈਂਡਿੰਗ ਵੀ ਹੈਗੀ ਕਿ ਜਦੋਂ ਦੇਖੋ ਪਿਛਲੇ ਸਾਲ 2021 ਤੋਂ ਜਦੋਂ ਫਰੇਟ ਦਾ ਕੰਮ ਡਾਊਨ ਹੋਣਾ ਸ਼ੁਰੂ ਹੋਇਆ ਤੇ ਉਹਦੇ 'ਚ ਇੰਸ਼ੋਰੈਂਸ ਨੇ ਆਪਣੀ ਇੰਸ਼ੋਰੈਂਸ ਵਧਾ ਦਿੱਤੀ। ਜਦੋਂ ਮਤਲਬ ਕੋਵਿਡ ਦਾ ਟਾਈਮ ਚੱਲਦਾ ਸੀ, ਇੰਸ਼ੋਰੈਂਸ ਕਾਫੀ ਵੱਧ ਗਈ ਕਿਉਂਕਿ ਨਵੇਂ ਕੈਰੀਅਰ ਆ ਰਹੇ ਸੀ। ਠੀਕ ਹੈ। ਪਰ ਜਦੋਂ ਕੰਮ ਡਾਊਨ ਹੋਇਆ ਤੇ ਇੰਸ਼ੋਰੈਂਸ ਨੇ ਪੈਸੇ ਘੱਟ ਨਹੀਂ ਕੀਤੇ, ਤੇ ਉਹ ਕਰਕੇ ਜਿਹੜਾ ਨਾ ਹੁਣ ਮੋਸਟਲੀ ਜਿਹੜੀ ਛੋਟੇ ਫਲੀਟ ਨੇ ਜਾਂ ਬ੍ਰੈਂਡ ਨਿਊ ਫਲੀਟ ਨੇ ਜਾਂ ਓਨਰ ਆਪਰੇਟਰ ਨੇ, ਉਹ ਤੇ ਨਵੇਂ ਡਰਾਈਵਰ ਉਹਨੂੰ ਹਾਇਰ ਹੀ ਨਹੀਂ ਕਰ ਸਕਦੇ। ਉਹ ਕਹਿੰਦੇ ਨੇ ਘੱਟੋ ਘੱਟ 2.5 ਸਾਲ ਨਹੀਂ ਤੇ 3 ਸਾਲ ਜਿਹੜੇ ਨੇ ਉਹ ਕਲੀਨ ਰਿਕਾਰਡ ਹੋਣਾ ਚਾਹੀਦਾ ਡਰਾਈਵਰ ਦਾ, ਸੀਡੀਐਲ ਦਾ, ਤੇ ਫਿਰ ਉਹਨੂੰ ਤੁਸੀਂ ਇੰਸ਼ੋਰੈਂਸ ਤੇ ਪਾ ਸਕਦੇ ਹੋ, ਨਹੀਂ ਤੇ ਤੁਸੀਂ ਪਾ ਹੀ ਨਹੀਂ ਸਕਦੇ। ਤੇ ਦੂਜੇ ਪਾਸੇ ਜਿਹੜੇ ਨੇ 18 ਈਅਰ 올ਡ ਦੇ ਡਰਾਈਵਰ ਆ ਗਿਆ, ਤੇ ਉਹ ਤੇ ਪਹਿਲੀ ਗੱਲ ਹੈ, ਉਹ ਤੇ ਛੋਟੇ ਫਲੀਟਾਂ ਤੇ ਪੈ ਨਹੀਂ ਸਕਦਾ। ਹੁਣ ਵੱਡੀ ਜਿਹੜੇ ਮੈਗਾ ਫਲੀਟ ਨੇ ਉਹਨਾਂ ਦੇ ਆਪਣੇ ਸੈਲਫ ਇੰਸ਼ੋਰਡ ਹੁੰਦੇ ਨੇ, ਤੇ ਉਹ ਡੈਫੀਨਿਟਲੀ ਨਵੇਂ ਡਰਾਈਵਰ ਨੂੰ ਪਾ ਸਕਦੇ ਨੇ। ਹੁਣ ਉਹਨਾਂ ਵਾਸਤੇ ਨਵਾਂ ਡਰਾਈਵਰ ਜਿਹੜਾ ਹੈ 18 ਇਅਰਸ 올ਡ ਦਾ, ਉਹ ਬੇਸਿਕਲੀ ਇਦਾਂ ਹੈਗਾ ਕਿ ਇੱਕ ਫਰੈਸ਼ ਸਟਾਰਟ ਹੈ ਕਿ ਜਿਹੜੇ ਉਹਨਾਂ ਨੂੰ ਲੋਕੀ ਜਾਣਦੇ ਨੇ, ਜਿਹੜੇ 21 ਸਾਲ ਦੇ ਜਿਹੜੇ ਉਮਰ ਦੇ ਡਰਾਈਵਰ ਨੇ, ਉਹਨਾਂ ਨੂੰ ਪਤਾ ਹੈ ਮੈਗਾ ਫਲੀਟ ਕਿਸ ਤਰ੍ਹਾਂ ਟਰੀਟ ਕਰਦੇ ਨੇ। ਤੇ ਹੁਣ ਜਿਹੜਾ ਨਵਾਂ 18 ਸਾਲ ਵਾਲਾ ਡਰਾਈਵਰ ਆਏਗਾ, ਜੇ ਐਕਸੈਪਟੈਂਸ ਹੋ ਗਈ, ਤੇ ਉਹਨੂੰ ਫਿਰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੋਏਗਾ। ਉਹਨਾਂ ਨੂੰ ਪਤਾ ਨਹੀਂ ਹੋਏਗਾ ਤੇ ਉਹ ਸੈਲਫ ਇੰਸ਼ੋਰੈਂਸ ਕਰਕੇ ਉਹਨੂੰ ਡੈਫੀਨਿਟਲੀ ਜੌਬ ਦੇ ਸਕਦੇ ਨੇ। ਪਰ ਰਿਐਲਿਟੀ ਇਹ ਆ ਕਿ ਜਿਹੜੇ ਮੇਜਰ ਫਲੀਟਾਂ ਨੂੰ, ਮਤਲਬ ਮੈਗਾ ਫਲੀਟਾਂ ਨੂੰ ਕੱਢ ਕੇ ਜਿੰਨੇ ਵੀ ਫਲੀਟ ਹੈਗੇ ਜੀ, ਉਹਨਾਂ ਜਿਹੜੇ ਸੈਲਫ ਇੰਸ਼ੋਰਡ ਨਹੀਂ ਹੈਗੇ, ਉਹਨਾਂ ਦੀ ਇੰਸ਼ੋਰੈਂਸ ਤੇ 18 ਸਾਲ ਦੇ ਯੰਗ ਸੀਡੀਐਲ ਡਰਾਈਵਰ ਨੂੰ ਤੇ 99% ਮੰਨੇਗੀ ਨਹੀਂ। ਬਿਲਕੁਲ ਠੀਕ ਹੈ, ਠੀਕ ਹੈ। ਤੇ ਇਹ ਬੇਸਿਕਲੀ ਜਿਹੜੀ ਇਨਫੋਰਮੇਸ਼ਨ ਹੈ, ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਬੇਸਡ ਕਰ ਰਹੀ ਹੈ ਮੈਗਾ ਕੈਰੀਅਰ ਤੇ, ਜਿਹੜੀ ਸਾਡੀ ਇਨਫੋਰਮੇਸ਼ਨ ਆ ਉਹ ਬੇਸਡ ਕਰ ਰਹੀ ਆ ਛੋਟੇ ਓਨਰ ਆਪਰੇਟਰ ਤੇ। ਜਿਹੜਾ ਮਤਲਬ ਅਮਰੀਕਨ ਜਿਹੜੀ ਹੈ ਟਰੱਕਿੰਗ ਜਿਹੜੀ ਆ ਉਹ ਚੱਲਦੀ ਤੇ ਛੋਟੇ ਓਨਰ ਆਪਰੇਟਰ ਤੇ ਹੈ ਨਾ, ਮੈਗਾ ਕੈਰੀਅਰ ਹੈਗੇ ਜੀ, ਪਰ ਮੋਸਟਲੀ ਜਿਹੜੀ ਕੰਪਨੀ ਨੇ ਉਹ ਛੋਟੇ ਓਨਰ ਆਪਰੇਟਰ ਨੇ ਜੀ। ਬਿਲਕੁਲ ਠੀਕ ਹੈ। ਇਹ ਗੱਲ ਸੀ ਕਿ ਟਰੱਕਿੰਗ ਸੌਫਟਵੇਅਰ ਕੰਪਨੀ ਸੀ ਕਨਵਾਏ, ਉਹ ਬੰਦ ਹੋ ਗਈ। ਹੁਣ ਸੁਣਿਆ ਹੈ ਕਿ ਉਹਨੂੰ DAT ਨੇ ਖਰੀਦ ਲਿਆ ਹੈ। ਜ਼ਰਾ ਇਹਦੇ ਤੇ ਚਾਨਣ ਤੇ ਪਾਓ ਔਰ ਇਹ ਖਬਰ ਹੈ ਜਿਹੜਾ ਇਹਦਾ ਨਿਚੋੜ ਤੇ ਦਵੋ ਜੀ। ਕਨਵਾਏ ਜਿਹੜੀ ਕੰਪਨੀ ਹੈ 2019 ਤੇ 2020 ਚ ਬੁਕਿੰਗ ਲੋਡ ਕਰਨ ਵਾਸਤੇ ਆਈ ਸੀ ਬੇਸਡ ਔਨ ਟੈਕਨੋਲੋਜੀ, ਤੇ ਇਹਨਾਂ ਦਾ ਬਹੁਤ ਵਧੀਆ ਸਿਸਟਮ ਚੱਲ ਰਿਹਾ ਸੀ। ਈਵਨ 2022 ਵਿੱਚ ਇਹਨਾਂ ਦੀ ਜਿਹੜੀ ਐਵੋਲੂਸ਼ਨ ਹੋਈ ਸੀ ਉਹ $3.8 ਬਿਲੀਅਨ ਤੱਕ ਗਈ ਸੀ। ਪਰ ਯਕਦਮ ਹੀ ਅਕਤੂਬਰ 18 2023 ਚ ਇਹਨਾਂ ਨੇ ਆਪਣੀ ਜਿਹੜੀ ਸਾਰੀ ਸ਼ਿਪਮੈਂਟ ਸੀਗੀਆਂ ਉਹ ਕੈਨਸਲ ਕਰ ਦਿੱਤੀਆਂ, ਤੇ ਅਗਲੇ ਦਿਨ ਯਾਨੀ ਅਕਤੂਬਰ 19 ਨੂੰ ਇਹ ਸ਼ਟਡਾਊਨ ਹੋ ਗਈਆਂ ਬਗੈਰ ਦੱਸੇ, ਬਗੈਰ ਕੋਈ ਇਨਫੋਰਮੇਸ਼ਨ ਦਿੱਤੇ। ਅੱਛਾ। ਤੇ ਬਹੁਤ ਸਾਰੇ ਕੈਰੀਅਰ ਜਿਹੜੇ ਬੇਸਿਕਲੀ ਇਹਨਾਂ ਤੇ ਡਿਪੈਂਡ ਕਰਦੇ ਸੀ, ਉਹ ਇੱਕਦਮ ਜਿਨ੍ਹਾਂ ਦੇ ਲੋਡ ਵੀ ਨਾਲ ਸੀਗੇ, ਜਿਨ੍ਹਾਂ ਦੇ ਉਹਨਾਂ ਨੂੰ ਕੋਈ ਪੇਮੈਂਟਾਂ ਨਹੀਂ ਹੋਈਆਂ ਤੇ ਕੁਝ ਵੀ ਨਹੀਂ ਹੋਇਆ। ਤੇ ਜਿਹੜੀ ਕੁਝ ਦੀ ਸੈਟਲਮੈਂਟ ਹੋਈ ਹੋਣੀ ਹੈ, ਪਰ ਜਿਹੜੀ ਉਹਨਾਂ ਦੀ ਸੈਟਲਮੈਂਟ ਆ ਉਹ ਬੇਸਿਕਲੀ 30% ਤੱਕ ਹੋਈ ਆ। ਮਤਲਬ ਉਹਨਾਂ ਨੂੰ ਫੁੱਲ ਪੇ ਕੀਤਾ ਗਿਆ, ਉਹਨਾਂ ਨੂੰ ਕਿਸੇ ਵੀ ਲੋਡ ਦਾ ਮਤਲਬ 30% ਟਿਕਟ ਦਿੱਤਾ ਗਿਆ, ਜਿਹੜੀ ਅਸੀਂ ਇਨਫੋਰਮੇਸ਼ਨ ਲਈ ਆ ਆਨਲਾਈਨ ਜਾ ਕੇ ਚੈੱਕ ਕੀਤੀ ਆ। ਤੇ ਹੁਣ ਉਹਨਾਂ ਦਾ ਉਹ ਜਿਹੜਾ ਤੁਸੀਂ ਕਹਿ ਸਕਦੇ ਹੋ, ਜਦੋਂ ਉਹਨਾਂ ਨੇ ਦੂਜੀ ਕੰਪਨੀ ਨੇ ਬਾਈ ਕੀਤਾ ਸੀ, ਪਹਿਲਾਂ ਵੀ ਇੱਕ ਵਾਰੀ ਵਿਕ ਚੁੱਕੀ ਹੈ 12 ਮਿਲੀਅਨ ਦੀ ਫਲੈਕਸ ਬਾਈ ਕੀਤਾ ਸੀ, ਉਹਨਾਂ ਨੇ ਇਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਨਹੀਂ ਚੱਲੇ ਸੀ। ਠੀਕ ਹੈ। ਹੁਣ ਕਨਵਾਏ ਨੂੰ DAT ਨੇ ਬਾਈ ਕਰ ਲਿਆ। DAT ਜਿਹੜਾ ਹੈ ਉਹ ਡੈਫੀਨਿਟਲੀ ਹੁਣ ਇਹਦੇ ਤੇ ਜ਼ੋਰ ਲਾਏਗਾ। ਉਹਦੇ ਤੇ ਜਿਹੜੇ DAT ਦੇ ਕਈ ਜਿਹੜੇ ਬ੍ਰੋਕਰ ਨੇ ਉਹ ਬੇਸਿਕਲੀ ਕਨਵਾਏ ਤੇ ਨਹੀਂ ਹੈਗੇ, ਤੇ ਉਹ ਕਨਵਾਏ ਤੇ ਵੀ ਅਵੇਲੇਬਲ ਹੋਣਗੇ। ਪਰ ਗੱਲ ਇਹ ਕਿ ਜਿਹੜੇ ਮੋਸਟਲੀ ਲੋਕਾਂ ਨੇ ਜਿਹੜੇ ਕਨਵਾਏ ਤੇ ਪੈਸੇ ਲੂਜ਼ ਕੀਤੇ ਸੀ, ਜਾਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਪ੍ਰੋਬਲਮ ਜਿਨ੍ਹਾਂ ਨੂੰ ਆਈ ਸੀ,
ਉਹ ਥੋੜਾ ਜਿਹਾ ਡਰਨਗੇ। ਜ਼ਾਹਰ ਹੈ ਦੋਹਰਾ ਇਤਬਾਰ ਆ ਜਿਹੜਾ ਉਹਨਾਂ ਦਾ ਲੈਣਾ ਪਏਗਾ, ਔਰ ਉਦਾਂ ਵੀ ਕੰਪਨੀ ਇੱਕ ਵਾਰ ਨਹੀਂ ਹੈ ਹੁਣ, ਇਹਦਾ ਮਤਲਬ ਦੂਜੀ ਵਾਰ ਵਿਕ ਰਹੀ ਹੈ, ਖਰੀਦੀ ਜਾ ਰਹੀ। ਜੀ ਬਿਲਕੁਲ, ਉਹਨਾਂ ਦਾ ਕਨਸੈਪਟ ਬਹੁਤ ਚੰਗਾ ਹੈ, ਪਰ ਉਹਨਾਂ ਦਾ ਕਨਸੈਪਟ ਜੇ ਅੱਜ ਤੱਕ ਦੇਖਿਆ ਜਾਵੇ ਤਾਂ ਉਹਨਾਂ ਦਾ ਕਨਸੈਪਟ ਚੰਗਾ ਹੈਗਾ ਕਿ ਉਹ ਵਧੀਆ ਜਿਹੜਾ ਸਿਸਟਮ ਤੇ ਆਨਲਾਈਨ ਤੁਸੀਂ ਡੀਲ ਕਰਦੇ ਹੋ, ਉਹਨਾਂ 'ਚ ਇੰਨੇ ਜ਼ਿਆਦਾ ਲੋਕ ਇਨਵੋਲਵ ਨਹੀਂ ਹੁੰਦੇ, ਉਹ ਬੇਸਿਕਲੀ ਐਲਗੋਰਿਥਮ ਤੇ ਚੱਲਦਾ ਹੈ। ਪਰ ਜੇ ਉਹਦਾ ਤੁਸੀਂ ਬਾਟਮ ਲਾਈਨ ਦੇਖੋ, ਉਹਦਾ ਬਾਟਮ ਲਾਈਨ ਇਹ ਆ ਕਿ ਜਦੋਂ ਕਨਵਾਈ ਆਪਣਾ ਪੂਰਾ ਆਪਰੇਸ਼ਨਲ ਹੁੰਦੀ ਹੈ ਤਾਂ ਉਹਦਾ ਮਕਸਦ ਇਹ ਹੁੰਦਾ ਕਿ ਐਲਗੋਰਿਥਮ ਨੂੰ ਯੂਜ਼ ਕਰਕੇ ਜਿਹੜਾ ਬੈਸਟ ਤੋਂ ਬੈਸਟ ਲੋਡਾਂ ਦੀ ਪ੍ਰਾਈਸਿਸ ਲਈਤੀ ਜਾਏ ਉਹਨਾਂ ਦੇ ਆਪਣੇ ਕੰਪਨੀ ਵਾਸਤੇ, ਤੇ ਇਹਦਾ ਮਕਸਦ ਇਹੀ ਕਿ ਉਹਦੀ ਲੋਡਾਂ ਦੀ ਪ੍ਰਾਈਸਿਸ ਐਂਡ ਆਫ ਦਾ ਡੇ ਘੱਟ ਹੋਣਗੀਆਂ। ਠੀਕ ਹੈ, ਸ਼ੁਰੂ ਤੇ ਸ਼ਾਇਦ ਸਾਨੂੰ ਤੁਹਾਨੂੰ ਥੋੜੀ ਜਿਹੀ ਜ਼ਿਆਦਾ ਮਿਲ ਜਾਏ, ਪਰ ਐਂਡ ਆਫ ਦਾ ਡੇ ਉਹਦਾ ਬੈਨੀਫਿਟ ਇਹ ਹੈਗਾ ਕੰਪਿਊਟਰ ਸਾਫਟਵੇਅਰ ਦਾ ਕਿ ਉਹਨੇ ਜਿਹੜਾ ਬੈਸਟ ਲੋਡਾਂ ਦੀ ਪ੍ਰਾਈਸ ਕੰਪਨੀ ਵਾਸਤੇ ਕਰਨੀ ਹੈ, ਤੇ ਸਾਡੇ ਵਾਸਤੇ ਜਿਹੜੇ ਕੈਰੀਅਰ ਨੇ ਉਹਨਾਂ ਵਾਸਤੇ ਜਿਹੜਾ ਕੰਪੀਟੀਸ਼ਨ ਜਿਹੜਾ ਇਸ ਤਰ੍ਹਾਂ ਪ੍ਰੋਡਿਊਸ ਕਰਨਾ ਹੈ ਕਿ ਲੋਡਾਂ ਦੀ ਪ੍ਰਾਈਸਿਸ ਘੱਟ ਹੋਏ। ਤੇ ਇਹ ਮੇਰੀ ਟੇਕਿੰਗ ਹੈਗੀ, ਮੇਰੀ ਅੰਡਰਸਟੈਂਡਿੰਗ ਹੈਗੀ। ਹੁਣ ਦੇਖਦੇ ਹਾਂ ਲੋਕਾਂ ਨੂੰ ਕੀ ਕਮੈਂਟ ਲੋਕੀ ਕੀ ਕਮੈਂਟ ਇਹਦੇ ਤੇ ਦਿੰਦੇ ਨੇ, ਪਰ ਅਗੇਨ ਟੈਕਨੋਲੋਜੀ ਨੂੰ ਤੁਸੀਂ ਨੋ ਤਾਂ ਨਹੀਂ ਕਰ ਸਕਦੇ, ਉਹਨਾਂ ਬੈਨੀਫਿਟ ਹੀ ਲੈਣਾ ਹੁੰਦਾ, ਤੇ ਅਸੀਂ ਡੈਫੀਨਿਟਲੀ ਚੈੱਕ ਕਰਾਂਗੇ, ਦੇਖਾਂਗੇ ਕਿਦਾਂ ਉਹ ਕਨਵਾਈ ਦਾ ਹੁਣ ਸਿਸਟਮ ਚੱਲਦਾ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਛਾ, USA ਟਰੱਕ ਸੇਲਸ ਦੀ ਇੰਡੀਅਨ ਐਪਲਸ 'ਚ ਲੋਕੇਸ਼ਨ ਖੁੱਲਣ ਕਾਰਨ ਟਰੱਕਾਂ ਦੇ ਉੱਤੇ ਡਿਸਕਾਊਂਟ ਹੈ, ਉਹਦਾ ਤਾਂ ਤੁਸੀਂ ਕਹਿੰਦੇ ਜੇ ਕਿ ਡਿਸਕਾਊਂਟ ਜਦੋਂ ਮੰਗਦੇ ਨੇ ਉਹ ਏਦਾਂ ਤੋਲ ਲੈਣ, ਪਰ ਤੁਹਾਡੇ ਵੱਲੋਂ ਡਿਸਕਾਊਂਟ ਹੈ ਜਿਹੜੇ ਉਹਨਾਂ ਦੀਆਂ ਗੱਲਾਂ ਚਰਚੇ ਤੀਸਰੇ ਰਾਤ ਨਹੀਂ ਪਤਾ ਲੱਗਾ, ਮਤਲਬ ਇਹ ਗੱਲਬਾਤ ਮੈਂ ਹਫਤਾਵਾਰ ਤੁਹਾਨੂੰ ਕਰਨਾ ਆ। ਚਲੋ ਇਸ ਗੱਲਬਾਤ 'ਚ ਵੀ ਕੋਈ ਆਫਰ ਆ ਤੁਸੀਂ ਦੱਸ ਦਵੋ, ਸਾਡੇ ਸੁਣਨ ਵਾਲੇ, ਦੇਖਣ ਵਾਲੇ ਔਰ ਤੁਹਾਡੇ ਜਿਹੜੇ ਭਰੋਸਾਯੋਗ ਨੇ ਉਹਨਾਂ ਦਾ ਹੀ ਭਲਾ ਔਰ ਫਾਇਦਾ ਹੋਵੇਗਾ, ਤੇ ਇਹੋ ਜਿਹਾ ਚਰਚਾ ਮੇਰਾ ਖਿਆਲ ਹੈ ਕਿ ਮੇਰੀ ਗੱਲਬਾਤ ਕਰੋ ਤੇ ਮੈਂ ਬੜਾ ਹੈਪੀ ਫੀਲ ਕਰਾਂਗਾ। ਜੀ, ਜਦੋਂ ਅਸੀਂ ਨਵੀਂ ਲੋਕੇਸ਼ਨ ਖੋਲੀ ਇੰਡੀਅਨਐਪਲਸ 'ਚ, ਤੇ ਇੰਡੀਅਨਐਪਲਸ ਦੀ ਤੁਹਾਨੂੰ ਪਤਾ ਹੈ ਕਿ ਲੋਕੇਸ਼ਨ ਜਦੋਂ ਖੋਲ ਕੇ ਆਪਾਂ ਇੱਕ ਗੁੱਡ ਨਿਊਜ਼ ਦਿੱਤੀ ਹੈ ਕਸਟਮਰ ਨੂੰ ਕਿ ਅਸੀਂ ਜਿਹੜੇ ਜਿੰਨੇ ਵੀ ਸਾਡਾ ਇਕਵਿਪਮੈਂਟ ਆ, ਇਨਕਲੂਡਿੰਗ ਇੰਟਰਨੈਸ਼ਨਲ ਦਾ, ਇਨਕਲੂਡਿੰਗ ਜਿਹੜਾ ਫਰੇਟ ਲਾਈਨਰ ਦਾ, ਤੇ ਇਨਕਲੂਡਿੰਗ ਜਿਹੜਾ ਪੈਕਰ ਦਾ, ਉਹਦੀ ਪ੍ਰਾਈਸਿਸ ਅਸੀਂ 5 ਤੋਂ ਲੈ ਕੇ $10,000 ਡਾਊਨ ਕੀਤੀਆਂ ਨੇ। ਤੇ ਇਹ ਜਿਹੜੀ ਡਿਸਕਾਊਂਟਸ ਨੇ ਇਹ ਸਿਲਵਰ ਪੈਕੇਜ ਤੇ 골ਡ ਪੈਕੇਜ ਤੇ ਦੋਨੋਂ ਤੇ ਅਵੇਲੇਬਲ ਨੇ, ਤੇ ਨਾਲ ਹੀ ਜਿਹੜੇ ਡੇ ਕੈਬ ਨੇ ਜਿਹਦੇ 'ਚ ਸਿਲਵਰ 골ਡ ਪੈਕੇਜ ਨਹੀਂ ਲੱਗਾ, ਪਰ ਫਿਰ ਵੀ ਅਸੀਂ ਉਹਦੀ ਡੇ ਕੈਬ ਦੇ ਉੱਤੇ ਸੇਫਟੀ ਕਰਕੇ ਦਿੰਨੇ ਆ, ਤੇ ਐਨੂਅਲ ਇਨਸਪੈਕਸ਼ਨ ਕਰਕੇ ਦਿੰਨੇ ਆ, ਤੇ ਮਤਲਬ ਕਾਰਬ ਟੈਸਟ ਕਰਕੇ ਦਿੰਨੇ ਆ, ਉਹਦੇ ਤੇ ਵੀ ਇਹ ਲਾਗੂ ਹੈ। ਤੇ ਬੇਸਿਕਲੀ ਜੇ ਤੁਸੀਂ ਡੇ ਕੈਬ ਵੀ ਲੈਣਾ, ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ। ਓਵਰਆਲ ਜਿਹੜਾ ਸਿਸਟਮ ਹੈਗਾ ਉਹ ਇਹ ਹੈਗਾ ਕਿ ਅਸੀਂ ਬੇਸਿਕਲੀ ਥੋੜਾ ਜਿਹਾ ਇਨਕਰੀਜ਼ ਕਰਨਾ ਚਾਹ ਰਹੇ ਹਾਂ ਆਪਣੀ ਸੇਲ ਨੂੰ, ਕਿਉਂਕਿ ਲੋਕੀ ਜਦੋਂ ਇੰਡੀਅਨਐਪਲਸ ਜਾਣਗੇ ਤੇ ਉਧਰ ਵੀ ਜਾ ਕੇ ਉਹ ਦੇਖਣਗੇ ਕਿ ਸੇਮ ਗੁੱਡ ਸਰਵਿਸ USA ਟਰੱਕ ਸੇਲ ਦੇ ਰਿਹਾ ਹੈ ਜਿਵੇਂ ਹੁਣ ਕੈਲੀਫੋਰਨੀਆ ਦੇ ਰਿਹਾ, ਤੇ ਬਹੁਤ ਸਾਰੇ ਕਸਟਮਰ ਸਾਡੇ ਜਿਹੜੇ ਰਿਪੀਟ ਕਸਟਮਰ ਨੇ ਉਹ ਵੀ ਸਾਨੂੰ ਅਪਰੀਸ਼ੀਏਟ ਕਰ ਰਹੇ ਨੇ ਕਿ ਤੁਸੀਂ ਜਾ ਕੇ ਹੁਣ ਇੰਡੀਅਨਐਪਲਸ ਦੁਕਾਨ ਖੋਲ ਲਈ ਆ, ਤੇ ਹੁਣ ਉਹ ਅਸੀਂ ਜਗ੍ਹਾ ਤੇ ਲੈ ਲਈ ਆ, ਹਰ ਚੀਜ਼ ਹੋ ਗਈ ਹੈ, ਬਸ ਵੇਟ ਕਰ ਰਹੇ ਹਾਂ ਜਿਹੜੀ ਉਹਦੇ ਡੀਲਰ ਦੀ ਜਿਹੜੀ ਲਾਇਸੈਂਸ ਵਗੈਰਾ ਦਾ ਜਦੋਂ ਆਏਗਾ ਤੇ ਅਸੀਂ ਆਪਰੇਸ਼ਨਲ ਹੋ ਜਾਾਂਗੇ, ਤੇ ਉਹਦਾ ਬੈਨੀਫਿਟ ਲੈਣ ਵਾਸਤੇ ਤੁਸੀਂ ਬੈਸਟ ਪ੍ਰਾਈਸਿਸ ਦਾ ਜਿਹੜੀ ਹੁਣ ਅਸੀਂ ਡਿਸਕਾਊਂਟਡ ਪ੍ਰਾਈਸਿਸ ਲਾਈ ਨੇ ਲਿਮਿਟਡ ਟਾਈਮ ਵਾਸਤੇ, ਤੁਸੀਂ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ usatrucksales.com, ਜਾਂ ਸਾਨੂੰ ਕਾਲ ਲਾ ਲਓ 1833-698-7224 ਤੇ ਉਹਦਾ ਬੈਨੀਫਿਟ ਲੈ ਲਓ। ਬਿਲਕੁਲ ਠੀਕ ਹੈ। ਮੈਂ ਚਾਹਨਾ ਹੈ ਕਿ ਇੱਕ ਵਾਰ ਫਿਰ ਵੈਬਸਾਈਟ ਹੈ ਜਿਹੜੀ ਉਹਦੇ ਬਾਰੇ ਸਾਡੇ ਜਿਹੜੇ ਦਰਸ਼ਕ ਨੇ, ਸਰੋਤੇ ਨੇ, ਤੁਹਾਡੇ ਚਾਹਤਕਾਰ ਨੇ USA ਟਰੱਕ ਸੇਲਸ ਦੇ, ਜ਼ਰਾ ਇਹ ਸਹਿਜ ਦੇ ਨਾਲ ਨੰਬਰ ਹੈ ਜਿਹੜਾ ਉਹ ਵੀ ਦੱਸ ਦਿਓ। ਵੈਬਸਾਈਟਾਂ ਤੁਸੀਂ 2-3 ਦੱਸੀਆਂ ਸੀਗੀਆਂ, ਹਿੰਦੀ, ਪੰਜਾਬੀ, ਬਾਕੀ ਸਾਰੀਆਂ, ਉਹ ਚਰਚਾ ਅੱਜ ਜ਼ਰਾ ਟੁੱਕੋ ਨਾ, ਉਹ ਵੀ ਜ਼ਰਾ ਦੱਸ ਦਵੋ ਤੇ ਫਿਰ ਅਸੀਂ ਤੁਹਾਡੇ ਕੋਲ ਇਜਾਜ਼ਤ ਲਾਂਗੇ ਜੀ ਬਿਲਕੁਲ, ਜੇ ਤੁਸੀਂ ਪੰਜਾਬੀ ਪ੍ਰੈਫਰ ਕਰਦੇ ਹੋ ਤੇ punjabtrucksales.com ਚੈੱਕ ਕਰ ਲਓ, ਜਾਂ ਪੰਜਾਬੀ trucksales.com। ਜੇ ਤੁਸੀਂ ਹਿੰਦੀ ਪ੍ਰੈਫਰ ਕਰਦੇ ਹੋ ਤੇ ਹਰਿਆਣਾ trucksales.com ਚੈੱਕ ਕਰ ਲਓ। ਜੇ ਤੁਸੀਂ ਇੰਗਲਿਸ਼ ਦੇਖਣੀ ਹੈ ਤੇ usatrucksales.com ਦੇਖ ਲਓ, ਜਾਂ ਸਾਨੂੰ ਕਾਲ ਲਾ ਲਓ 1833-698-7224। ਸਾਡੀ ਜਿਹੜੀ ਵੈਬਸਾਈਟ ਆ ਉਹ ਬਹੁਤ ਫੁੱਲੀ ਮਤਲਬ ਫੰਕਸ਼ਨਲ ਵੈਬਸਾਈਟ ਹੈ, ਉਹਦੇ 'ਚ ਅਸੀਂ ਸਾਰੀ ਇਨਵੈਂਟਰੀ, ਪਿਕਚਰਾਂ, ਵੀਡੀਓਜ਼, ਇੰਜਨ ਦੀ ਸਾਊਂਡ, ਅੰਦਰ ਦੇ ਜਿਹੜੇ ਇਕਵਿਪਮੈਂਟ ਆ, ਵਾਰੰਟੀਆਂ, ਸਿਲਵਰ ਪੈਕੇਜ, 골ਡ ਪੈਕੇਜ ਦੀ ਡਿਸਕ੍ਰਿਪਸ਼ਨ, ਹਰ ਚੀਜ਼ ਅਸੀਂ ਵੈਬਸਾਈਟ ਤੇ ਲਾਈ ਆ। ਮਤਲਬ ਤੁਸੀਂ 24/7 ਕਿਸੇ ਟਾਈਮ ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ। ਨਾਲ ਹੀ ਜੇ ਤੁਸੀਂ ਸਾਨੂੰ ਕਾਲ ਕਰੋ ਤੇ ਅਸੀਂ ਆਨਲਾਈਨ ਤੁਹਾਡੀ ਐਪਲੀਕੇਸ਼ਨ ਲੈ ਕੇ ਤੁਹਾਨੂੰ ਪਹਿਲਾਂ ਅਪਰੂਵਲ ਕਰਾ ਦਾਂਗੇ, ਤੁਹਾਨੂੰ ਦੱਸ ਦਾਂਗੇ ਕਿ ਤੁਹਾਡੀ ਅਪਰੂਵਲ ਕਿੱਦਾਂ ਹੈਗੀ, ਡਾਊਨ ਪੇਮੈਂਟ ਕਿੰਨਾ ਹੈਗੀ। ਜੇ ਤੁਹਾਨੂੰ ਸਭ ਕੁਝ ਠੀਕ ਲੱਗਦਾ ਫਿਰ ਡਾਊਨ ਪੇਮੈਂਟ ਕਰਕੇ ਤੁਸੀਂ ਆਪਣਾ ਟਰੱਕ ਹੋਲਡ ਕਰਕੇ ਤੇ ਅੱਗੇ ਡੀਲ ਫਿਨਿਸ਼ ਕਰ ਸਕਦੇ ਹੋ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਜੀ। ਇਹਨਾਂ ਸਾਰੀਆਂ ਸਹੂਲਤਾਂ ਤੋਂ ਫਾਇਦਾ ਚੁੱਕਣਾ ਹੈ ਤੇ ਜੁੜਨਾ ਪੈਣਾ ਤੁਹਾਨੂੰ USA ਟਰੱਕ ਸੇਲਸ ਦੇ ਨਾਲ। ਵੈਬਸਾਈਟਸ ਵੀ ਇਹਨਾਂ ਦੱਸੀਆਂ, ਨੰਬਰ ਵੀ ਦੱਸੇ ਤੁਹਾਡੀ ਸਹੂਲਤ ਲਈ ਔਰ ਆਪਣੀ ਸਹੂਲਤ ਦੀ। ਸਹੀਦ ਸਾਹਿਬ ਇੱਕ ਵਾਰ ਨੰਬਰ ਫਿਰ ਰਿਪੀਟ ਕਰਨਾ। 1833-698
7224 ਜਾਂ ਤੁਸੀਂ ਜੇ ਈਜ਼ੀ ਯਾਦ ਕਰਨਾ ਹੋ ਤਾਂ 1833 ਮਾਈ USA 24 ਜਿਹੜਾ ਮਾਈ USA ਲਿਖਿਆ ਹੁੰਦਾ ਨਾ M ਉਧਰ ਡਾਇਲ ਕਰੋ ਡਾਇਲ ਜੀ ਪੈਡ ਜੀ ਤੇ ਠੀਕ ਹੈ ਸਿੰਪਲ ਆ 1833 ਮਾਈ USA 24 ਬਿਲਕੁਲ ਠੀਕ ਹੈ ਸੈਯਦ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਸ਼ੁਕਰੀਆ ਕਿ ਅੱਜ ਦੀ ਇਸ ਗੱਲਬਾਤ ਲਈ ਇਸ ਮੁਲਾਕਾਤ ਲਈ ਤੁਸੀਂ ਕੁਝ ਸਮਾਂ ਕੱਢਿਆ ਅਸੀਂ ਆਉਂਦੇ ਹਫਤੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਅੱਜ ਵਾਸਤੇ ਆਪ ਜੀ ਦਾ ਬਹੁਤ ਧੰਨਵਾਦ ਥੈਂਕ ਯੂ ਜੀ ਸਭ ਨੂੰ ਨਮਸਕਾਰ ਅਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ ਜੀ ਇਹ ਸਨ USA ਟਰੱਕ ਸੇਲਸ ਤੋਂ ਸੈਯਦ ਸਾਹਿਬ ਜਿਨ੍ਹਾਂ ਦੇ ਨਾਲ ਹਫਤਾਵਾਰ ਗੱਲਬਾਤ ਹੈ ਜਿਹੜੀ ਉਹ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ ਸੋ ਅੱਜ ਦੀ ਗੱਲਬਾਤ ਨੂੰ ਇੱਥੇ ਹੀ ਅੰਤ ਕਰਨੇ ਆ ਮੁਕਾਉਂਦੇ ਆ ਇਸ ਆਸ ਉਮੀਦ ਦੇ ਨਾਲ ਕਿ ਅਗਲੇ ਹਫਤੇ ਫਿਰ ਮਿਲਾਂਗੇ ਸੋ ਆਪਣਾ ਬੜਾ ਖਿਆਲ ਰੱਖਿਆ ਜੀ ਸਾਡੇ ਨਾਲ ਰਿਹਾ ਜੀ ਪੰਜਾਬੀ ਰੇਡੀਓ USA ਨੂੰ ਜੁੜੇ ਰਹਿਣਾ ਮਸੂਦ ਮਲਿੰਦਾ ਉਹ ਇਜਾਜ਼ਤ ਆ ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ